ਜਿਹੜੇ ਵਿਚਾਲੇ ਖੜੇ ਹੁੰਦੇ ਨੇ, ਜਦੋਂ ਬੱਲੇ ਬੱਲੇ ਹੋਏ ਤਾਂ ਉਦੋਂ ਸਿੱਖ ਬਣ ਜਾਂਦੇ ਨੇ, ਤੇ ਜਦੋਂ ਉੱਤੋਂ ਕੋਈ ਇਸ ਕਿਸਮ ਦਾ ਹੋਏ ਤਾਂ ਫਿਰ ਉਹ ਸਭ ਤੋਂ ਅੱਗੇ ਦੁਸ਼ਮਣ ਦੇ ਲੱਗ ਕੇ ਥੂ ਕਰਨ ਵਾਲਿਆਂ 'ਚ ਵੀ ਸਭ ਤੋਂ ਅੱਗੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਤੁਸੀਂ ਲਫ਼ਜ਼ ਕੱਚੇ ਪਿੱਲੇ ਕਿਹਾ। ਫਿਰ ਇੱਕ ਤਬਕਾ ਜਿਹੜਾ ਨਾ ਪੱਕਾ ਹੁੰਦਾ ਹੈ, ਨਾ ਕੱਚਾ ਪਿੱਲਾ ਹੁੰਦਾ ਹੈ, ਨਾ ਉਹ ਮੌਕਾ ਪ੍ਰਸਤ ਹੁੰਦਾ। ਉਹ ਦੇਖਦੇ ਨੇ ਕਿ ਭਾਈ ਕਿਹਦੇ ਤੇ ਕਦੋਂ ਛਾਲ ਮਾਰਨੀ ਹੈ ਤੇ ਕਿਹੜੀ ਬੇੜੀ ਜਿਹੜੀ ਹੈ ਉਹ ਡੁੱਬ ਸਕਦੀ ਹੈ। ਉਹ ਚੂਹੇ ਹੁੰਦੇ ਨੇ, ਜਿਵੇਂ ਉਹ ਡੁੱਬਣ ਤੋਂ ਪਹਿਲਾਂ ਚੂਹੇ ਸਭ ਤੋਂ ਪਹਿਲਾਂ ਦੌੜਦੇ ਨੇ, ਉਹ ਕਿਸੇ ਵੀ ਜਿਹੜਾ ਇਸ਼ੂ ਦੇ ਉੱਤੇ ਉਹ ਸਭ ਤੋਂ ਪਹਿਲਾਂ ਦੌੜਨ ਵਾਲਿਆਂ 'ਚੋਂ ਹੁੰਦੇ ਨੇ। ਲੇਕਿਨ ਇੱਕ ਜਨਰਲ ਜਿਹੀ ਡਿਬੇਟ ਜ਼ਰੂਰ ਸ਼ੁਰੂ ਹੋਈ ਕਿ ਜੀ ਇਹ ਤਾਂ ਜਿਹੜਾ ਉਹ ਤਾਲਿਬਾਨੀ ਅੰਦਾਜ਼ ਹੈ, ਔਰ ਇਹ ਤਾਂ ਜੇ ਕਰ ਵੀ ਦਿੱਤੀ ਸੀ ਬੇਅਦਬੀ ਫਿਰ ਏਡਾ ਕੀ ਹੋ ਗਿਆ। ਹਿੰਦੂ ਤਵੀਆਂ ਵੱਲੋਂ ਤਾਂ ਇਹ ਹੈ ਜੀ, ਦੇਖੋ ਇੱਕ ਬੁੱਕ ਦੀ ਖਾਤਰ ਇੱਕ ਇਨਸਾਨੀ ਜ਼ਿੰਦਗੀ ਖਤਮ ਕਰ ਦਿੱਤੀ। ਲੇਕਿਨ ਇਹ ਗੱਲ ਇੱਕ ਮੁਸਲਮਾਨ ਸਮਝ ਸਕਦਾ ਹੈ ਕਿ ਉਹਦੇ ਲਈ ਕੁਰਾਨ ਕੀ ਅਹਿਮੀਅਤ ਰੱਖਦਾ ਹੈ ਔਰ ਕੁਰਾਨ ਮਜੀਦ ਦੀ ਬੇਹਰਮਤੀ ਦਾ ਕੀ ਮਤਲਬ ਹੈ, ਤੇ ਜਾਂ ਸਿੱਖ ਸਮਝ ਸਕਦਾ ਹੈ। ਹੁਣ ਅਸੀਂ ਇਹ ਵੀ ਐਕਸਪਲੇਨ ਕੀਤਾ ਸੀ ਕਿ ਭਾਈ ਇਹਨੂੰ ਕੱਲੇ ਕਾਰੇ ਨਾ ਦੇਖਿਆ ਜਾਏ ਕਿ ਭਾਈ ਉੱਥੇ ਵਾਪਰ ਗਿਆ ਤੇ ਉਹਨਾਂ ਨੇ ਜਿਹੜਾ ਟੰਗ ਦਿੱਤਾ, ਜਿਵੇਂ ਮਾਰ ਕੇ ਕਾਂ ਟੰਗਿਆ ਜਾਂਦਾ ਹੈ ਖੇਤ ਦੇ ਵਿੱਚ। ਹੁਣ ਹੁੰਦਾ ਕਾਂ ਨੂੰ ਕਿਉਂ ਟੰਗਿਆ ਜਾਂਦਾ ਹੈ, ਕਦੇ ਕੋਈ ਕਿਸੇ ਨੇ ਦੇਖਿਆ ਹੀ ਨਹੀਂ ਹੈ ਵੀ ਕੋਈ ਕਾਂ ਨਾਲ ਕੋਈ ਕਰੂਐਲਿਟੀ ਕਰਦਾ ਹੈ ਕਿ ਵੀ ਇਹ ਮਤ ਦੇਖੋ ਕਿ ਇੱਕਦਮ ਕੀ ਹੋਇਆ ਹੈ ਕਿ 400 ਤੋਂ ਜ਼ਿਆਦਾ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 2015 ਤੋਂ ਲੈ ਕੇ 2021 ਤੱਕ ਹੋਈਆਂ, 7 ਸਾਲਾਂ 'ਚ। ਉਹ ਬੈਠਾ ਆਪਣੀ ਬੰਦਗੀ ਦੇ ਵਿੱਚ, ਉਹਨੂੰ ਚੁੱਕ ਕੇ ਮਸੰਦ ਜਿਹੜੇ ਨੇ ਉਹ ਸਾੜ ਦਿੰਦੇ ਨੇ ਰਾਮ ਰਾਏ ਨੂੰ ਜਿਉਂਦੇ ਨੂੰ, ਔਰ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਭੇਜਦੇ ਨੇ। ਉਸੇ ਤਰ੍ਹਾਂ ਮਸੰਦਾਂ ਨੂੰ ਬੰਨ੍ਹ ਕੇ ਉਹੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਇਹ ਜਿਹੜਾ ਇਸੇ ਤਰ੍ਹਾਂ ਈਵਨ ਅਨੰਦਪੁਰ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਜ ਵੀ ਕਾਰ ਸੇਵਾ ਕਰਾਓ ਮਸੰਦਾਂ ਵਾਲੇ ਖੂਹ ਦੀ, ਜਿੱਥੇ ਕਿ ਉਹਨਾਂ ਨੂੰ ਫੜ ਕੇ ਜਿਹੜਾ ਉਹ ਗੁਰੂ ਸਾਹਿਬ ਹੁਕਮ ਕਰਦੇ ਨੇ ਵੀ ਲਿਆਓ ਇਹਨਾਂ ਨੂੰ, ਇਹਨਾਂ ਦੇ ਕੀਤੇ ਮੁਤਾਬਕ ਸਜ਼ਾ ਦਿੱਤੀ ਜਾਏ। ਔਰ ਉਹ ਸਜ਼ਾਵਾਂ ਜਿਨ੍ਹਾਂ 'ਚ ਡੈਥ ਸੈਂਟੈਂਸ ਸ਼ਾਮਲ ਹੈ ਉਹਨਾਂ ਮਸੰਦਾਂ ਨੂੰ ਦਿੱਤੀ ਜਾਂਦੀ ਹੈ। ਜਾਂ ਮਨਜਿੰਦਰ ਸਿਰਸਾ ਜਿਹਨੂੰ ਬਹੁਤ ਦੁੱਖ ਹੋਇਆ ਔਰ ਬਹੁਤ ਫਲਾਣਾ, ਉਹ ਤਾਂ ਆਪਣੇ ਕਿਉਂਕਿ ਬੀਜੇਪੀ ਦਾ ਹੀ ਹੈ, ਉਹਦਾ ਰਿਐਕਸ਼ਨ ਤਾਂ ਹਿੰਦੂ ਤਵੀਆਂ ਦਾ ਹੀ ਮੰਨਿਆ ਜਾਏ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਜ਼, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਿੰਘੂ ਬਾਰਡਰ ਦੇ ਹਵਾਲੇ ਨਾਲ ਕਿ ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਨਾ ਸਹਾਰਦੇ ਹੋਏ ਕੀਤੀ ਗਈ ਕਾਰਵਾਈ ਤੇ ਵੱਖ-ਵੱਖ ਰਿਐਕਸ਼ਨ ਆਏ ਹਨ। ਸੋ ਹਿੰਦੂ ਤਵੀਆਂ ਵੱਲੋਂ ਭਾਵੇਂ ਸਿੱਖਾਂ ਦੇ ਖਿਲਾਫ ਨਫ਼ਰਤ ਭਰਿਆ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਉਹਨਾਂ ਦੇ ਮੱਥੇ ਤੇ ਆਈਆਂ ਤਰੇਲੀਆਂ ਇਸ ਘਟਨਾ ਦਾ ਅਸਲ ਜਿਹੜਾ ਪ੍ਰਭਾਵ ਦਰਸਾਉਂਦਾ ਹੈ। ਸੋ ਪਿਛਲੇ ਲਗਭਗ 6 ਸਾਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਰ-ਬਾਰ ਹੋ ਰਹੀ ਬੇਅਦਬੀ ਤੋਂ ਦੁਖੀ ਸ਼ਰਧਾਵਾਨ ਸਿੱਖਾਂ ਨੇ ਇਸ ਘਟਨਾ ਤੇ ਤਸੱਲੀ ਦਾ ਜਿਹੜਾ ਇਜ਼ਹਾਰ ਕੀਤਾ ਹੈ, ਜਦੋਂ ਕਿ ਕੁਝ ਕੱਚੇ ਪਿੱਲੇ ਜਿਹੜੇ ਸਿੱਖਾਂ ਅਤੇ ਮੌਕਾ ਪ੍ਰਸਤ ਲੋਕਾਂ ਵੱਲੋਂ ਖਾਮ-ਖਾ ਹਾਲ ਦਵਾਈ ਜਿਹੜੀ ਉਹ ਪਾਈ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀਰਾ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਅਸੀਂ ਸਿੰਘੂ ਬਾਰਡਰ ਦੀ ਘਟਨਾ, ਉਸ ਦਾ ਪ੍ਰਤੀਕਰਮ, ਇਸ ਬਾਰੇ ਫਰਾਈਡੇ ਦੇ ਪ੍ਰੋਗਰਾਮ 'ਚ ਗੱਲਬਾਤ ਕੀਤੀ ਸੀ। ਲੇਕਿਨ ਕਿਉਂਕਿ ਅਜੇ ਉਹ ਘਟਨਾ ਵਾਪਰ ਕੇ ਹੀ ਹਟੀ ਸੀ ਔਰ ਬਹੁਤ ਸਾਰੇ ਐਕਸ਼ਨ ਰਿਐਕਸ਼ਨ ਅਜੇ ਆਉਣੇ ਸ਼ੁਰੂ ਹੋਏ ਸੀ। ਹਾਲਾਂਕਿ ਇੰਡੀਅਨ ਮੀਡੀਆ ਨੇ ਇੱਕ ਸਪਿਨ ਫੌਰਨ ਜਿਹੜੀ ਹੈ ਉਹ ਸਿੱਖਾਂ ਦੇ ਖਿਲਾਫ, ਨਿਹੰਗ ਸਿੰਘਾਂ ਦੇ ਖਿਲਾਫ ਔਰ ਉਹਨਾਂ ਨੂੰ ਤਾਲਿਬਾਨੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਦੇਖੋ ਤਾਲਿਬਾਨੀ ਜ਼ੁਲਮ, ਨਿਰਸ਼ੰਸ ਹੱਤਿਆ, ਅਮਾਨਵੀय ਕ੍ਰਿਤਯ ਔਰ ਪਤਾ ਨਹੀਂ ਕਿਹੜੇ ਲਫ਼ਜ਼ ਸੰਸਕ੍ਰਿਤ ਔਰ ਹਿੰਦੀ ਦੇ, ਕਿਉਂਕਿ ਉੱਥੇ ਤਾਂ ਅੱਜ ਕੱਲ੍ਹ ਜ਼ਬਾਨ ਹੀ ਉਹ ਇਸਤੇਮਾਲ ਹੁੰਦੀ ਹੈ, ਪਰ ਅੰਗਰੇਜ਼ੀ ਦੇ ਵਿੱਚ ਵੀ ਹੌਰੀਫਾਈਂਗ, ਕੰਡੈਮਨੇਬਲ, ਨੈਵਰ ਸੀਨ ਬਿਫੋਰ, ਇਸ ਕਿਸਮ ਦੇ ਲਫ਼ਜ਼ ਜਿਹੜੇ ਨੇ ਉਹ ਧੂਆਂਧਾਰ ਤਰੀਕੇ ਨਾਲ ਆ ਰਹੇ ਸੀ। ਔਰ ਇਹ ਸਾਡਾ ਥੋੜ੍ਹਾ ਜਿਹਾ ਖਦਸ਼ਾ ਵੀ ਸੀ ਕਿ ਵੀ ਸਿੱਖ ਕੌਮ ਹਿੰਦੂ ਤਵੀਆਂ ਦਾ ਦੁਸ਼ਮਣ ਬਾਤ ਕਰਿਆ ਅਨਹੋਣੀ, ਉਹਨਾਂ ਤੋਂ ਤਾਂ ਪਹਿਲਾਂ ਹੀ ਇਹ ਨਹੀਂ ਸੀ ਕਿ ਉਹਨਾਂ ਨੇ ਕੋਈ ਫੁੱਲਾਂ ਦੀ ਵਰਖਾ ਕਰਨੀ ਹੈ, ਉਹ ਤਾਂ ਪਤਾ ਹੀ ਸੀ ਕੀ ਹੈ। ਲੇਕਿਨ ਆਪਣੇ ਖਾਸ ਤੌਰ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਇੱਕ ਟ੍ਰੈਂਡ ਸੈਟਰ ਹੈ। ਸੋਸ਼ਲ ਮੀਡੀਆ ਤੇ ਕੀ ਹੋਏਗਾ, ਫਿਰ ਬਾਦਲ ਅਕਾਲੀ ਦਲ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਿੰਦੂ ਤਵੀਆਂ ਦੀਆਂ ਜੜ੍ਹਾਂ ਲਵਾਈਆਂ ਅੱਧੀ ਸਦੀ, ਇਹ ਕਹਿ ਕੇ ਕਿ ਜੀ ਇਹਨਾਂ ਦੇ ਨਾਲ ਤਾਂ ਸਾਡਾ ਰਿਸ਼ਤਾ ਪਤੀ ਪਤਨੀ ਦਾ, ਇਹ ਤਾਂ ਕਦੇ ਜੁਦਾ ਹੋਣ ਵਾਲਾ ਨਹੀਂ ਹੈ, ਕਿ ਉਹ ਕਿਵੇਂ ਰਿਐਕਟ ਕਰਨਗੇ, ਸਾਡੇ ਧਾਰਮਿਕ ਅਦਾਰੇ ਕਿਵੇਂ ਰਿਐਕਟ ਕਰਨਗੇ ਔਰ ਜਿਹੜਾ ਸਿੱਖ ਮੀਡੀਆ ਇਹਨੂੰ ਕਿਵੇਂ ਲਵੇਗਾ।
ਔਰ ਤੀਸਰਾ ਸੈਗਮੈਂਟ ਜਿਹੜੇ ਵਿੱਚ ਵਿਚਾਲੇ ਖੜੇ ਹੁੰਦੇ ਨੇ, ਜਦੋਂ ਬੱਲੇ ਬੱਲੇ ਹੋਏ ਤਾਂ ਉਦੋਂ ਸਿੱਖ ਬਣ ਜਾਂਦੇ ਨੇ, ਤੇ ਜਦੋਂ ਉਤੋਂ ਕੋਈ ਇਸ ਕਿਸਮ ਦਾ ਹੋਏ ਤਾਂ ਫਿਰ ਉਹ ਸਭ ਤੋਂ ਅੱਗੇ ਦੁਸ਼ਮਣ ਦੇ ਲੱਗ ਕੇ ਥੂ ਕਰਨ ਵਾਲਿਆਂ 'ਚ ਵੀ ਸਭ ਤੋਂ ਅੱਗੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਤੁਸੀਂ ਲਫ਼ਜ਼ ਕੱਚੇ ਪਿੱਲੇ ਕਿਹਾ। ਸੋ ਕੱਚੇ ਪਿੱਲੇ ਨਾਲ ਹੀ ਰਹਿੰਦੇ ਨੇ। ਫਿਰ ਇੱਕ ਤਬਕਾ ਜਿਹੜਾ ਨਾ ਪੱਕਾ ਹੁੰਦਾ ਨਾ ਕੱਚਾ ਪਿੱਲਾ ਹੁੰਦਾ ਨਾ ਉਹ ਮੌਕਾ ਪ੍ਰਸਤ ਹੁੰਦੇ ਨੇ। ਉਹ ਦੇਖਦੇ ਨੇ ਕਿ ਭਾਈ ਕਿਹਦੇ ਤੇ ਕਦੋਂ ਛਾਲ ਮਾਰਨੀ ਹੈ ਤੇ ਕਿਹੜੀ ਬੇੜੀ ਜਿਹੜੀ ਹੈ ਉਹ ਡੁੱਬ ਸਕਦੀ ਹੈ। ਉਹ ਚੂਹੇ ਹੁੰਦੇ ਨੇ, ਜਿਵੇਂ ਉਹ ਡੁੱਬਣ ਤੋਂ ਪਹਿਲਾਂ ਚੂਹੇ ਸਭ ਤੋਂ ਪਹਿਲਾਂ ਦੌੜਦੇ ਨੇ। ਉਹ ਕਿਸੇ ਵੀ ਜਿਹੜਾ ਇਸ਼ੂ ਦੇ ਉੱਤੇ ਉਹ ਸਭ ਤੋਂ ਪਹਿਲਾਂ ਦੌੜਨ ਵਾਲਿਆਂ 'ਚੋਂ ਹੁੰਦੇ ਨੇ। ਤੇ ਜਦੋਂ ਉਹਨਾਂ ਨੂੰ ਲੱਗੇ ਵੀ ਕਣਕ ਦੀਆਂ ਬੋਰੀਆਂ ਆ ਗਈਆਂ, ਫਿਰ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਬੋਰੀਆਂ ਨੂੰ ਚੰਬੜੇ ਹੁੰਦੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਦੋ ਤਿੰਨ ਸਵਾਲ ਜਿਹੜੇ ਇਸ ਮੁੱਦੇ ਦੇ ਉੱਤੇ ਖੜੇ ਹੋਏ। ਇੱਕ ਤਾਂ ਹਿਸਟੋਰੀਕਲ ਕੰਟੈਕਸਟ ਦੇ ਵਿੱਚ, ਔਰ ਬੇਸ਼ੱਕ ਅਸੀਂ ਨਿਹੰਗ ਸਿੰਘਾਂ ਦੀ ਪਰੰਪਰਾ ਜਾਂ ਉਹਨਾਂ ਦਾ ਸਾਰਾ ਉਹਦਾ ਅਸੀਂ ਜ਼ਿਕਰ ਕੀਤਾ ਸੀ, ਲੇਕਿਨ ਇੱਕ ਜਨਰਲ ਜਿਹੀ ਡਿਬੇਟ ਜ਼ਰੂਰ ਸ਼ੁਰੂ ਹੋਈ ਕਿ ਜੀ ਇਹ ਤਾਂ ਜਿਹੜਾ ਉਹ ਤਾਲਿਬਾਨੀ ਅੰਦਾਜ਼ ਹੈ, ਔਰ ਇਹ ਤਾਂ ਜੇ ਕਰ ਵੀ ਦਿੱਤੀ ਸੀ ਬੇਅਦਬੀ ਫਿਰ ਏਡਾ ਕੀ ਹੋ ਗਿਆ। ਹਿੰਦੂ ਤਵੀਆਂ ਵੱਲੋਂ ਤਾਂ ਇਹ ਹੈ ਜੀ, ਦੇਖੋ ਇੱਕ ਬੁੱਕ ਦੀ ਖਾਤਰ ਇੱਕ ਇਨਸਾਨੀ ਜ਼ਿੰਦਗੀ ਖਤਮ ਕਰ ਦਿੱਤੀ। ਹੁਣ ਕਿਉਂਕਿ ਇਹਨਾਂ ਦਾ ਤਾਂ ਨਾ ਆਪਣਾ ਕੋਈ ਇਸ਼ਟ ਹੈ ਨਾ ਅਕੀਦਾ ਹੈ, ਉਹ ਤਾਂ ਇਹਨਾਂ ਦੀਆਂ ਰਾਮਾਇਣ ਮਹਾਭਾਰਤ ਦੂਜੇ ਤੀਜੇ ਉਹ ਫਨੀ ਸਟੋਰੀਜ਼ ਆਪਣੇ ਅੰਦਾਜ਼ 'ਚ ਉਹਨਾਂ ਨੇ ਲਿਟਰਰੀ ਫਿਗਰਸ ਨੇ ਬਣਾਈਆਂ। ਉਹਨਾਂ ਦੇ ਤੁਲਸੀਦਾਸ ਨੇ ਬਣਾਇਆ ਜਾਂ ਮਹਾਭਾਰਤ ਤਾਂ ਕਈਆਂ ਨੇ ਲਿਖਿਆ। ਇਹਨਾਂ ਨੂੰ ਇਹ ਸਿਰਫ ਜਾਂ ਮੁਸਲਮਾਨ ਸਮਝ ਸਕਦਾ ਹੈ, ਕਿਉਂਕਿ ਕੁਰਾਨ ਮਜੀਦ ਅੱਲਾ ਦੀ ਕਿਤਾਬ, ਉਹਨੂੰ ਪਤਾ ਹੈ ਕਿ ਕੁਰਾਨ ਮਜੀਦ ਦੀ ਬੇਹੁਰਮਤੀ ਦਾ ਕੀ ਮਤਲਬ ਹੈ। ਔਰ ਤੁਸੀਂ ਅੱਜ ਕੱਲ੍ਹ ਦੇਖੋ ਬੰਗਲਾਦੇਸ਼ ਦੇ ਵਿੱਚ ਅੱਗ ਲੱਗੀ ਹੋਈ ਹੈ। ਦੁਰਗਾ ਪੂਜਾ ਦੇ ਦੌਰਾਨ ਮੰਦਰਾਂ ਤੇ ਵੀ ਹਮਲੇ ਹੋਏ ਨੇ, ਔਰ ਉਹਦਾ ਰੀਜ਼ਨ ਅੱਜ ਹੀ ਮੈਂ ਇਹ ਦੇਖ ਰਿਹਾ ਸੀ ਕਿ ਹਾਲਾਂ ਉਹ ਕਿਸੇ ਨੇ ਗਲਤ ਟਾਈਮ ਦੀ ਪੋਸਟ ਕੀਤੀ ਕਿ ਕਿਸੇ ਇਸ ਕਿਸਮ ਦੇ ਮੰਦਰ ਦੀ ਸੈਲੀਬ੍ਰੇਸ਼ਨ ਦੌਰਾਨ ਕੁਰਾਨ ਮਜੀਦ ਦੀ ਬੇਹੁਰਮਤੀ ਹੋ ਰਹੀ ਹੈ ਔਰ ਪੂਰੀ ਅੱਗ ਲੱਗੀ ਹੋਈ, ਕਿੰਨੀਆਂ ਜਾਨਾਂ ਚਲੀਆਂ ਗਈਆਂ, ਕਿੰਨਾ ਕੀ ਹੈ। ਲੇਕਿਨ ਇਹ ਗੱਲ ਇੱਕ ਮੁਸਲਮਾਨ ਸਮਝ ਸਕਦਾ ਹੈ ਕਿ ਉਹਦੇ ਲਈ ਕੁਰਾਨ ਕੀ ਅਹਿਮੀਅਤ ਰੱਖਦਾ ਹੈ ਔਰ ਕੁਰਾਨ ਮਜੀਦ ਦੀ ਬੇਹੁਰਮਤੀ ਦਾ ਕੀ ਮਤਲਬ ਹੈ। ਤੇ ਜਾਂ ਸਿੱਖ ਸਮਝ ਸਕਦਾ ਹੈ ਕਿ ਉਹਦੇ ਲਈ ਗੁਰੂ ਗ੍ਰੰਥ ਸਾਹਿਬ, ਜਾਂ ਜਿਹਨੂੰ ਅਸੀਂ ਜਾਗਤ ਜੋਤ ਗੁਰੂ ਕਹਿੰਦੇ, ਅਜੇ ਤਾਂ ਕੁਰਾਨ ਸ਼ਰੀਫ ਵੀ ਬੇਸ਼ੱਕ ਅੱਲਾ ਦੀ ਕਿਤਾਬ ਦੇ ਤੌਰ ਤੇ ਮੰਨੀ ਜਾਂਦੀ ਹੈ, ਲੇਕਿਨ ਜਿਸ ਐਟਰਨਲ ਗੁਰੂ ਦੇ ਤੌਰ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਐਸਟੈਬਲਿਸ਼ ਕਰਦੇ ਨੇ। ਗੁਰਦੁਆਰੇ ਦਾ ਮਤਲਬ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਆਸਣ ਦੇ ਉੱਤੇ ਉਹਨੇ ਜਿਹੜਾ ਥਰੋਨ, ਕੈਨੋਪੀ, ਪ੍ਰੈਜ਼ੈਂਸ ਔਰ ਲਿਵਿੰਗ ਉਹਨਾਂ ਨੂੰ ਐਜ਼ ਇਫ, ਕਿਉਂਕਿ ਹੈ ਤਾਂ ਗੁਰੂ ਗ੍ਰੰਥ ਸਾਹਿਬ ਰੱਬ ਦਾ ਕਲਾਮ ਹੈ, ਕਿਸੇ ਬੰਦੇ ਦੇ ਅੱਗੇ ਸਿਰ ਝੁਕਾਣਾ ਨਹੀਂ ਹੈ। ਜਦੋਂ ਅਸੀਂ ਮੱਥਾ ਟੇਕਦੇ ਹਾਂ ਇਹ ਉਸ ਰੱਬ ਦੇ ਕਲਾਮ ਅੱਗੇ ਹੈ ਔਰ ਉਹਨੂੰ ਰੱਬ ਦਾ ਜਿਹੜਾ ਕਲਾਮ ਮੰਨਣਾ ਜਿਵੇਂ ਜਿਹੜਾ ਉਹ ਹੈ। ਲੇਕਿਨ ਇਹ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਨਾਲ, ਇਹ ਐਟਰਨਲ ਗੁਰੂ ਦੇ ਤੌਰ ਤੇ ਨੇ। ਔਰ ਈਵਨ ਭਾਵੇਂ ਅਸੀਂ ਇਹਨਾਂ ਦੇ ਕੋਈ ਕਾਨੂੰਨ ਨੂੰ ਨਹੀਂ ਮੰਨਦੇ, ਪਰ ਸੁਪਰੀਮ ਕੋਰਟ ਨੇ ਵੀ ਆਪਣੇ ਇੱਕ ਫੈਸਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਏ ਬੀਇੰਗ ਜਿਹੜਾ ਐਟਰਨਲ ਸਟੇਟਸ ਦੇ ਤੌਰ ਤੇ ਜਿਹੜਾ ਉਹ ਉਸ ਨੂੰ ਮੰਨਿਆ ਹੋਇਆ। ਹੁਣ ਅਸੀਂ ਇਹ ਵੀ ਐਕਸਪਲੇਨ ਕੀਤਾ ਸੀ ਕਿ ਭਾਈ ਇਹਨੂੰ ਕੱਲੇ ਕਾਰੇ ਨਾ ਦੇਖਿਆ ਜਾਏ ਕਿ ਭਾਈ ਉੱਥੇ ਵਾਪਰ ਗਿਆ ਤੇ ਉਹਨਾਂ ਨੇ ਜਿਹੜਾ ਟੰਗ ਦਿੱਤਾ, ਜਿਵੇਂ ਮਾਰ ਕੇ ਕਾਂ ਟੰਗਿਆ ਜਾਂਦਾ ਹੈ ਖੇਤ ਦੇ ਵਿੱਚ। ਹੁਣ ਹੁੰਦਾ ਕਾਂ ਨੂੰ ਕਿਉਂ ਟੰਗਿਆ ਜਾਂਦਾ ਹੈ, ਕਦੇ ਕੋਈ ਕਿਸੇ ਨੇ ਦੇਖਿਆ ਹੀ ਨਹੀਂ ਹੈ ਵੀ ਕੋਈ ਕਾਂ ਨਾਲ ਕੋਈ ਕਰੂਐਲਿਟੀ ਕਰਦਾ ਹੈ। ਜਦੋਂ ਕਾਵਾਂ ਦਾ ਪੂਰੇ ਦੇ ਪੂਰੇ ਜਿਹੜੇ ਨੇ ਉਹ ਆ ਕੇ ਫਸਲਾਂ ਉਜਾੜਦੇ ਨੇ, ਦੂਸਰਾ ਕਰਦੇ ਨੇ, ਘਰਾਂ ਦੇ ਵਿੱਚ ਪਈਆਂ, ਉਹ ਵੀ ਜ਼ਮਾਨਾ ਹੁੰਦਾ ਸੀ ਬੱਚਾ ਤੁਸੀਂ ਬਾਹਰ ਨਹੀਂ ਸੀ ਉਹਨੂੰ ਦੇ ਸਕਦੇ ਰੋਟੀ, ਹੱਥ ਚੋਂ ਖੋਹ ਕੇ ਲੈ ਜਾਂਦੇ ਸੀ। ਕਈ ਵਾਰ ਛੋਟਾ ਬੱਚਾ ਜਿਹਨੂੰ ਵੈਸੇ ਤੁਸੀਂ ਪਾਇਆ, ਜਿਵੇਂ ਅੱਜ ਦੇ ਜ਼ਮਾਨੇ ਵਾਂਗ ਸਹੂਲਤਾਂ ਨਹੀਂ ਸੀ, ਉਹਨੂੰ ਚੁੰਡ ਕੇ ਜਿਹੜਾ ਉਹ ਕਰ ਦਿੰਦੇ ਸੀ। ਤੇ ਫਿਰ ਉਹਨਾਂ ਨੇ ਇਹ ਹੁੰਦਾ ਸੀ ਕਿ ਵੀ ਉਹਨਾਂ ਨੇ ਲੱਭਿਆ ਕਿ ਵੀ ਇਹਨਾਂ ਦਾ ਇਲਾਜ ਹੈ, ਕਿਉਂਕਿ ਇਹ ਇਨ ਟੂਗੈਦਰਨੈਸ ਦਾ ਬਿਲੀਵ ਕਰਦੇ ਨੇ। ਉਹ ਫਿਰ ਇੱਕ ਕਾਂ ਨੂੰ ਮਾਰ ਕੇ ਟੰਗ ਦਿੰਦੇ ਸੀ ਔਰ ਸਾਰੇ ਕਾਂ ਇੱਕ ਵਾਰੀ ਤਾਂ ਇਕੱਠੇ ਹੋ ਕੇ ਉੱਥੇ 2 ਦਿਨ ਉਹਦੇ ਮਰੇ ਦੇ ਦੁਆਲੇ ਕਾਂ ਕਰਦਾ, ਫਿਰ ਉਹ ਇਲਾਕਾ ਛੱਡ ਜਾਂਦੇ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਵੀ ਇਹ ਸਲੂਕ ਬਾਰੇ ਹੋਣਾ। ਸੋ ਲੋਕਾਂ ਨੇ ਜੇ ਇਸ ਗੱਲ ਨੂੰ ਲੱਭਿਆ ਕਿ ਭਾਈ ਇਹਦਾ ਇਹ ਇਲਾਜ ਹੈ, ਤੇ ਇਹਦਾ ਮਤਲਬ ਹੈ, ਔਰ ਇਹੀ ਗੱਲ ਈਵਨ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕਹੀ ਕਿ ਵੀ ਇਹ ਮਤ ਦੇਖੋ ਕਿ ਇੱਕਦਮ ਕੀ ਹੋਇਆ ਕਿ 400 ਤੋਂ ਜ਼ਿਆਦਾ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 2015 ਤੋਂ ਲੈ ਕੇ 2021 ਤੱਕ ਹੋਈਆਂ 7 ਸਾਲਾਂ 'ਚ। ਕਾਨੂੰਨੀ ਪ੍ਰੋਸੈਸ
ਜਿੱਥੇ ਹੁਣ ਇੱਥੇ ਤਾਂ ਚਲੋ ਉਹਨਾਂ ਨੇ ਸਜ਼ਾ ਦੇ ਦਿੱਤੀ, ਪਹਿਲਿਆਂ ਦੇ ਵਿੱਚ ਤਾਂ ਕਿਸੇ ਨੂੰ ਕਈ ਐਸੇ ਵੀ ਮਾਮਲੇ ਫੜੇ ਵੀ ਗਏ, ਬੇਅਦਬੀ ਜੋ ਵੀ ਕਰਨ, ਬੇਹੁਰਮਤੀ ਕਰਨ ਆਏ, ਫੜ ਕੇ ਪੁਲਿਸ ਦੇ ਹਵਾਲੇ ਕਰਤਾ ਬਿਨਾਂ ਕੁਛ ਕਿਹਾ। ਤੇ ਉਹਨਾਂ ਨੇ ਅਦਾਲਤ 'ਚ ਉਹਨਾਂ ਨੇ ਜਾ ਕੇ ਜੀ ਇਹ ਤਾਂ ਦਿਮਾਗੀ ਤੌਰ ਤੇ ਅਪਸੈਟ ਸੀ ਜੀ, ਮੈਂਟਲੀ ਅਪਸੈਟ ਸੀ। ਇੱਕ ਵੀ ਕਨਵਿਕਸ਼ਨ ਜਿਹੜੀ ਹੈ ਉਸ ਮਾਮਲੇ 'ਚ ਨਹੀਂ ਹੋਈ। ਜਿਹੜੀ ਸਿਸਟੇਮੈਟਿਕਲੀ ਆਰਐਸਐਸ ਦੇ ਰਾਹੀਂ ਸੌਦਾ ਸਾਧ ਨੂੰ ਅੱਗੇ ਕਰਕੇ ਅਸੀਂ ਅੱਜ ਗੱਲ ਕਰਾਂਗੇ ਕਿ ਕਿਵੇਂ ਉਸ ਕ੍ਰਿਮੀਨਲ ਨੂੰ ਜਿਹੜਾ ਉਹ ਉਮਰ ਕੈਦ ਵੀ ਹੁੰਦੀ ਹੈ, ਪਰ ਉਹਦੀ ਕਿਵੇਂ ਪੁਸ਼ਤਪਨਾ ਹਰਿਆਣੇ ਦੀ ਸਰਕਾਰ ਉਦੋਂ ਵੀ ਕਰਦੀ ਸੀ, ਅੱਜ ਵੀ ਕਰਦੀ ਹੈ। ਔਰ ਇਹ ਸਬੂਤ ਸਾਹਮਣੇ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਉਸ ਸੌਦਾ ਸਾਧ ਗੁਰਮੀਤ ਰਾਮ ਰਹੀਮ ਰਾਹੀਂ ਉਹਦੇ ਚੇਲਿਆਂ ਨੇ ਜਿਹੜਾ ਉਹ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਕੇ ਚੈਲੰਜ ਕੀਤਾ ਵੀ ਤੁਹਾਡੇ ਅਸੀਂ ਇਸ਼ਟ ਨੂੰ ਰੋਲਾਂਗੇ, ਬਰਗਾੜੀ ਦੀਆਂ ਗਲੀਆਂ ਦੇ ਵਿੱਚ ਰੋਲਿਆ। ਔਰ ਬਾਈਬਲ ਕਲਾਂ 'ਚ ਫਿਰ ਉਸ ਵੇਲੇ ਸੁਮੇਧ ਸੈਣੀ ਵਰਗਾ ਸਿੱਧਾ ਇੰਟੈਲੀਜੈਂਸ ਬਿਊਰੋ ਦੇ ਨਾਲ ਜੁੜਿਆ ਹੋਇਆ, ਰਾਹ ਨਾਲ ਜੁੜਿਆ ਬੰਦਾ, ਉਹਦੇ ਰਾਹੀਂ ਕੋਟ ਕਪੂਰਾ 'ਚ ਬਾਈਬਲ ਕਲਾਂ ਦੇ ਵਿੱਚ ਜਿਹੜਾ ਉਹ ਗੋਲੀ ਚਲਾਈ, 2 ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ। ਹੁਣ ਇਹ ਸਾਰਾ ਪਿਛੋਕੜ ਹੈ ਜੀ। ਔਰ ਮੈਂ ਜੇ ਬਹੁਤ ਹਿਸਟਰੀ ਜਾਵਾਂਗਾ ਤਾਂ ਵਕਤ ਲੱਗੇਗਾ ਕਿ ਇਹ ਜਿਹੜਾ ਦੁਸ਼ਟ ਨੂੰ ਸਜ਼ਾ ਦੇਣ ਦੀ ਗੱਲ ਹੈ, ਇਹ ਚੰਦੂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵੇਲੇ ਜਿਹੜਾ ਵੱਡਾ ਰੋਲ ਉਸ ਦਾ ਹੈ। ਔਰ ਜਦੋਂ ਜਹਾਂਗੀਰ ਨੂੰ ਇਹ ਰਿਅਲਾਈਜੇਸ਼ਨ ਵੀ ਹੁੰਦੀ ਔਰ ਇਵੈਂਚੁਅਲੀ ਉਹ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰਦਾ ਉਸ ਗਵਾਲੀਅਰ ਦੇ ਕਿਲੇ ਚੋਂ ਰਿਲੀਜ਼ ਕਰਕੇ, ਔਰ ਐਗਰੀਮੈਂਟ ਦੇ ਥੱਲੇ ਚੰਦੂ ਦੇ ਨੱਕ 'ਚ ਨਕੇਲ ਪਾ ਕੇ ਭਾਈ ਬਿਧੀ ਚੰਦ ਜਿਹੜੇ ਨੇ ਉਹ ਉਹਨੂੰ ਲਾਹੌਰ ਸ਼ਹਿਰ ਦੀਆਂ ਗਲੀਆਂ 'ਚ ਘੁਮਾਉਣਾ ਸ਼ੁਰੂ ਕਰ ਦਿੰਦੇ ਨੇ, ਔਰ ਨਾਲ ਉਹਦੇ ਛਿੱਤਰ ਪੈਂਦੇ ਜਾਂਦੇ ਨੇ। ਤੇ ਅਲਟੀਮੇਟਲੀ ਕੌਡੀ ਮੰਗਾਉਂਦੇ ਉਸ ਲਾਹੌਰ ਦੀਆਂ ਗਲੀਆਂ ਦੇ ਵਿੱਚ ਉਸ ਪੜਪੁੰਜੇ ਦੇ ਕੋਲ ਉਹਨੂੰ ਲਿਆਂਦਾ ਜਾਂਦਾ ਹੈ ਜਿਹਨੂੰ ਸੱਦ ਕੇ ਚੰਦੂ ਨੇ ਰੇਤ ਪਵਾਈ ਸੀ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਸ਼ਹਾਦਤ ਤੋਂ ਪਹਿਲਾਂ, ਤੇ ਉਹ ਕੜਛਾ ਮਾਰ ਕੇ ਉਹ ਪੜਪੁੰਜਾ ਉਹਦਾ ਅੰਤ ਕਰ ਦਿੰਦਾ। ਹੁਣ ਇਹ ਵਾਕਿਆ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰੈਜ਼ੈਂਸ ਹੁੰਦਾ। ਸੋ ਜ਼ਾਹਰ ਹੈ ਕਿ ਵੀ ਇਹ ਅਸੀਂ ਕੋਈ ਇਹ ਅੱਜ ਦਾ ਜੋ ਇਹਨਾਂ ਨੇ ਸਿਸਟਮ ਸੋ ਕਾਲਡ ਗਾਂਧੀਵਾਦ ਜਾਂ ਬੁੱਧ ਦਾ ਹਿੰਸਾ ਜਾਂ ਜੀਸਸ ਦਾ ਕਨਸੈਪਟ ਕਿ ਜੀ ਕੋਈ ਇੱਕ ਤੁਹਾਡੀ ਗੱਲ ਦੇ ਉੱਤੇ ਮਾਰੇ ਤੁਸੀਂ ਦੂਸਰੀ ਅੱਗੇ ਕਰ, ਸਿੱਖ ਇਹਦੇ ਯਕੀਨ ਨਹੀਂ ਕਰਦੇ। ਅਸੀਂ ਵਾਇਲੈਂਸ ਬਿਲਕੁਲ ਯਕੀਨ ਨਹੀਂ ਰੱਖਦੇ, ਲੇਕਿਨ ਟਾਇਰੈਂਟ ਨੂੰ ਪਨਿਸ਼ ਕਰਨਾ ਜਿਹੜਾ ਉਹ ਸਾਡੇ ਇਸ ਹਿਸਟਰੀ ਦਾ ਹਿੱਸਾ ਹੈ। ਫਿਰ ਅਸੀਂ ਈਵਨ ਜਦੋਂ ਰਾਮ ਰਾਏ ਦੇ ਮਸੰਦ ਦੇਹਰਾਦੂਨ ਰਾਮ ਰਾਏ ਆ ਕੇ ਮਾਫੀ ਮੰਗ ਲੈਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ, ਜਮਨਾ ਦੇ ਜਿੱਥੇ ਪੌਂਟਾ ਸਾਹਿਬ ਆ ਕੇ ਰੁਕੇ, ਔਰ ਉਹ ਬੈਠਾ ਆਪਣੀ ਬੰਦਗੀ ਦੇ ਵਿੱਚ, ਉਹਨੂੰ ਚੁੱਕ ਕੇ ਮਸੰਦ ਜਿਹੜੇ ਨੇ ਉਹ ਸਾੜ ਦਿੰਦੇ ਨੇ ਰਾਮ ਰਾਏ ਨੂੰ ਜਿਉਂਦੇ ਨੂੰ, ਔਰ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਭੇਜਦੇ ਨੇ। ਉਸੇ ਤਰ੍ਹਾਂ ਮਸੰਦਾਂ ਨੂੰ ਬੰਨ੍ਹ ਕੇ ਉਹੀ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਇਹ ਜਿਹੜਾ ਇਸੇ ਤਰ੍ਹਾਂ ਈਵਨ ਅਨੰਦਪੁਰ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਜ ਵੀ ਕਾਰ ਸੇਵਾ ਕਰਾਓ ਮਸੰਦਾਂ ਵਾਲੇ ਖੂਹ ਦੀ, ਜਿੱਥੇ ਕਿ ਉਹਨਾਂ ਨੂੰ ਫੜ ਕੇ ਜਿਹੜਾ ਉਹ ਗੁਰੂ ਸਾਹਿਬ ਹੁਕਮ ਕਰਦੇ ਨੇ ਵੀ ਲਿਆਓ ਇਹਨਾਂ ਨੂੰ, ਇਹਨਾਂ ਦੇ ਕੀਤੇ ਮੁਤਾਬਕ ਸਜ਼ਾ ਦਿੱਤੀ ਜਾਏ। ਔਰ ਉਹ ਸਜ਼ਾਵਾਂ ਜਿਨ੍ਹਾਂ 'ਚ ਡੈਥ ਸੈਂਟੈਂਸ ਸ਼ਾਮਲ ਹੈ ਉਹਨਾਂ ਮਸੰਦਾਂ ਨੂੰ ਦਿੱਤੀ ਜਾਂਦੀ ਹੈ। ਫਿਰ ਅਸੀਂ ਚਾਪੜਚਿੜੀ ਦੇ ਮੈਦਾਨ 'ਚ ਸੂਬੇਦਾਰ ਜਿਹੜਾ ਵਜ਼ੀਰ ਸਰਹੰਦ ਦਾ ਵਜ਼ੀਰ ਖਾਨ ਔਰ ਉਹਦਾ ਪ੍ਰਾਈਮ ਮਿਨਿਸਟਰ ਸੁੱਚਾਨੰਦ ਜਿਹੜਾ ਕਹਿੰਦਾ ਸੀ ਜੀ ਕਿ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਉਹਨਾਂ ਨੂੰ ਯਾਦਗਾਰੀ ਸਜ਼ਾ ਜਿਹੜੀ ਹੈ ਸਿੱਖਾਂ ਨੇ ਦਿੱਤੀ। ਲਖਪਤ ਰਾਏ ਜਿਹਨੂੰ ਕਹਿੰਦੇ ਸੀ, ਜਿਹੜਾ ਕਹਿੰਦਾ ਸੀ ਜੀ ਕਿ ਇੱਕ ਖੱਤਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸ਼ੁਰੂ ਕੀਤਾ ਸੀ, ਖੱਤਰੀ ਲਖਪਤ ਰਾਏ ਨੂੰ ਖਤਮ ਕਰੇਗਾ। ਔਰ ਇਵੈਂਚੁਅਲੀ ਉਹਨੇ ਜਿਹੜਾ ਜ਼ੁਲਮ ਕੀਤੇ ਬੀਬੀਆਂ ਤੇ ਲਾਹੌਰ 'ਚ, ਜਿਵੇਂ ਜੋ ਸ਼ਹਾਦਤਾਂ ਹੁੰਦੀਆਂ, ਛੋਟਾ ਘੱਲੂਘਾਰਾ ਵਰਤਾਇਆ। ਔਰ ਜਦੋਂ ਸਿੱਖਾਂ ਦਾ ਹੱਥ ਪਿਆ, ਦੀਵਾਨ ਕੌੜਾ ਮਲ ਜਿਹੜਾ ਸਿੱਖਾਂ ਨਾਲ ਹਮਦਰਦੀ ਕਰਦਾ ਸੀ ਉਹ ਵਜ਼ੀਰ ਬਣਿਆ, ਔਰ ਉਹਦੇ ਰਾਹੀਂ ਉਹਨਾਂ ਨੇ ਉਹ ਲਖਪਤ ਰਾਏ ਨੂੰ 7 ਲੱਖ ਰੁਪਈਆ ਦੇ ਕੇ ਲੈ ਲਿਆ। ਔਰ ਫਿਰ ਉਹਦਾ ਕੀ ਹਸ਼ਰ ਕੀਤਾ ਮੈਂ ਉਹ ਬਿਆਨ ਨਹੀਂ ਕਰ ਸਕਦਾ ਕਿ ਉਹਦਾ ਐਂਡ ਕਿਵੇਂ ਕੀਤਾ। ਔਰ ਮੌਜੂਦਾ ਮੱਸਾ ਰੰਗੜ ਹਮੇਸ਼ਾ ਉਹ ਕਿਸੇ ਨੇ ਕਿਹਾ ਕਿ ਜੀ ਉਹ ਤਲਵਾਰ ਸਿਰ ਤਾਂ ਉਹਦਾ ਤਲਵਾਰ ਨਾਲ ਵੱਢਿਆ ਸੀ, ਪਰ ਉਹ ਨੇਜ਼ੇ ਤੇ ਲੈ ਕੇ ਉਹਨੂੰ ਕਾਹਨੂੰ ਗਏ ਉੱਥੇ ਮੱਸਾ ਰੰਗੜ ਕਹਿੰਦਾ ਜੀ ਤਲਵਾਰ ਨਾਲ ਵੱਢਿਆ ਤਾਂ ਅੰਦਰ ਨਹੀਂ ਸੀ ਕਿਸੇ ਨੇ ਦੇਖਿਆ, ਨੇਜ਼ੇ ਤੇ ਟੰਗਿਆ ਇਸ ਲਈ ਸੀ ਸਾਰਾ 300 ਮੀਲ ਦਰਬਾਰ ਸਾਹਿਬ ਤੋਂ ਬੀਕਾਨੇਰ ਤੱਕ, ਤਾਂ ਕਿ ਦੁਨੀਆ ਨੂੰ ਪਤਾ ਲੱਗ ਜਾਏ ਕਿ ਭਾਈ ਸਾਡੇ ਗੁਰੂ ਦੀ ਬੇਅਦਬੀ ਜਾਂ ਬੇਹੁਰਮਤੀ ਕਰਨ ਵਾਲੇ ਜਾਂ ਕਾਤਲਾਂ ਨੂੰ ਅਸੀਂ ਕਿਸ ਕਿਸਮ ਦੀ ਸਜ਼ਾ ਦਿੰਦੇ। ਸੋ ਮੈਂ ਇਹ ਸਮਝਦਾ ਵੀ ਇਸ ਗੱਲ ਦੇ ਵਿੱਚ ਕੋਈ ਡਿਬੇਟ 'ਚ ਪੈਣ ਦੀ ਲੋੜ ਨਹੀਂ ਹੈ। ਇਹ ਹਿਸਟੋਰੀਕਲੀ ਇੱਕ ਕੰਟੈਕਸਟ, ਇਹੀ ਕਾਰਨ ਹੈ ਜਦੋਂ ਅਸੀਂ ਰਿਐਕਸ਼ਨ ਦੀ ਗੱਲ ਕਰਦੇ ਹਾਂ, ਜਿਹੜੇ ਫੇਥ ਵਾਲੇ ਸੀ, ਦੀਨਦਾਰ ਸੀ,
ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਕੋਈ ਕਹਿਣ ਨਹੀਂ ਗਿਆ ਵੀ ਤੁਸੀਂ ਪੋਸਟ ਪਾਓ ਜਾਂ ਤੁਸੀਂ ਉਹਨਾਂ 'ਚ ਸਪੌਂਟੇਨੀਅਸ ਜਿਹੜਾ ਹੈ ਉਹ ਇੱਕ ਸ਼ੁਕਰਗੁਜ਼ਾਰੀ ਸੀ ਕਿ ਯਾਰ ਕੋਈ ਤਾਂ ਉੱਠਿਆ 6 ਸਾਲ ਤੋਂ ਅਸੀਂ 400 ਤੋਂ ਜ਼ਿਆਦਾ ਘਟਨਾਵਾਂ ਹੋਈਆਂ ਨੇ, ਅਸੀਂ ਬੇਬਸ ਜੇ ਕਾਨੂੰਨ ਲਾ ਵਿਲ ਟੇਕ ਇਟਸ ਓਨ ਕੋਰਸ, ਇਹ ਸੁਣਦਿਆਂ ਕੰਨ ਪੱਕ ਗਏ ਉਹਨਾਂ ਨੂੰ। ਉਹ ਗੱਲ ਤਾਂ ਫਿਰ ਉਹੀ ਆਉਂਦੀ ਆ ਕਿ ਭਾਈ ਕਾਨੂੰਨ ਅੰਧਾ ਹੁੰਦਾ ਹੈ ਜੀ, ਅੰਨਾ ਤਾਂ ਨਹੀਂ ਹੈ ਨਾ, ਕਾਨੂੰਨ ਦੇ ਤਾਂ ਹਿੰਦੂਆਂ ਲਈ ਅੰਨਾ ਹੈ ਕਿਉਂਕਿ ਉਹਨਾਂ ਦੇ ਲਈ ਸੁਜਾਖਾ ਹੈ, ਉਹਨਾਂ ਨੂੰ ਤਾਂ ਉਹਨਾਂ ਨੇ ਉਹੀ ਦੇਣਾ। ਸਾਡੇ ਲਈ ਉਹ ਜਿੰਦਾ ਸੁੱਖਾ ਤੋਂ ਲੈ ਕੇ ਅਸੀਂ ਫਾਂਸੀਆਂ ਗਿਣਦੇ ਰਹੇ ਹਾਂ ਹੁਣ ਤੱਕ ਵੀ, ਪਹਿਲਾਂ ਅੰਗਰੇਜ਼ਾਂ ਦੀਆਂ ਗਿਣਦੇ ਸੀ, ਲੇਕਿਨ ਜੇ ਅਲਟੀਮੇਟਲੀ ਅਸੀਂ ਇਸ ਨਤੀਜੇ ਤੇ ਪਹੁੰਚੇ, ਹੁਣ ਜੇ ਬੇਅੰਤ ਸਿੰਘ ਸਤਵੰਤ ਸਿੰਘ ਸਜ਼ਾ ਨਾ ਦਿੰਦੇ ਇੰਦਰਾ ਗਾਂਧੀ ਨੂੰ, ਤੇ ਜਿਹੜਾ ਕਾਨੂੰਨ ਜਿਹਨੂੰ ਕਹਿੰਦੇ ਜੀ ਕਾਨੂੰਨ ਦੇ ਦਾਇਰੇ 'ਚ ਰਹੋ, ਕਾਨੂੰਨ ਨੇ ਤਾਂ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਬਣਾਇਆ ਹੋਇਆ ਸੀ। ਬਿਲਕੁਲ ਜਨਰਲ ਵੈਦਿਆ ਪੈਨਸ਼ਨ ਲੈ ਕੇ ਬੜਾ ਵਧੀਆ ਆਸ਼ੇ ਦੀ ਜ਼ਿੰਦਗੀ ਪੂਨੇ 'ਚ ਗੁਜ਼ਾਰਨ ਦੇ ਲਈ ਨਵਾਂ ਘਰ ਬਣਾ ਰਿਹਾ ਸੀ। ਸੋ ਇਹ ਤੁਹਾਨੂੰ ਕਈ ਵਾਰ ਹਾਲਾਂ, ਜਿਵੇਂ ਮੈਂ ਨਿੱਜੀ ਤੌਰ ਤੇ ਵੀ ਇਹ ਸਮਝਦਾ ਵੀ ਕੋਈ ਅਜਾਈ ਖੂਨ ਡੋਲਣਾ ਇਹ ਠੀਕ ਨਹੀਂ ਹੁੰਦਾ, ਲੇਕਿਨ ਇੱਕ ਸਟੇਜ ਐਸੀ ਆ ਜਾਂਦੀ ਹੈ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਭਾਈ ਨਹੀਂ ਹੁਣ ਤੁਸੀਂ ਬੇਬਸੀ ਹੈ ਤੁਸੀਂ। ਔਰ ਜਿਵੇਂ ਆਮ ਬੰਦਿਆਂ ਨੇ ਵੀ ਸੋਸ਼ਲ ਪੋਸਟ ਦੇ ਉੱਤੇ ਕਿਹਾ ਉਹ ਕਿ ਭਾਈ ਜੇ ਕਿਸੇ ਦੇ ਪਿਓ ਦੀ ਤੁਸੀਂ ਪੱਗ ਲਾਓਗੇ, ਪਿਓ ਨੂੰ ਬੇਇੱਜ਼ਤ ਕਰੋਗੇ ਉਹਦੇ ਸਾਹਮਣੇ, ਤੇ ਜੇ ਉਹ ਪਿਓ ਦਾ ਪੁੱਤ ਹੈ ਜਾਂ ਧੀ ਹੈ ਤੇ ਉਹ ਫਿਰ ਉਹਦਾ ਬਦਲਾ ਲਏਗੀ, ਇਹ ਨਹੀਂ ਹੈ ਉਹਨੂੰ ਸੋ ਉਹ ਤਾਂ ਨਿਹੰਗ ਸਿੰਘ ਨੇ ਜਿਹੜੇ ਪੈਂਦੇ ਹੀ ਇਸ ਰਸਤੇ ਤੇ ਉਦੋਂ ਨੇ, ਜਿਹੜੇ ਕਿ ਇਸ ਨਿਰਭਉ ਹੋਏ ਸੋ ਭੈ ਨਿਹੰਗਾ, ਕਿ ਭਾਈ ਉਹ ਪਹਿਲਾਂ ਹੀ ਬੇਖੌਫ ਹੋ ਕੇ ਇਸ ਰਸਤੇ ਦੇ ਉੱਤੇ ਗੁਰੂ ਨੂੰ ਸਮਰਪਿਤ ਹੁੰਦੇ ਨੇ। ਸੋ ਇਹੀ ਗੱਲ ਜਦੋਂ ਅਸੀਂ ਕਹਿੰਦੇ ਵੀ ਇੱਕ ਪਾਸੇ ਫੇਥ ਵਾਲਿਆਂ ਨੇ ਮੁਕੰਮਲ ਦਿੱਤਾ, ਔਰ ਚੰਗੀ ਗੱਲ ਇਹ ਹੈ ਕਿ ਵੀ ਜਿਹੜਾ ਫੇਥਫੁਲਸ ਦਾ ਸਿੱਖੀ ਵਿਸ਼ਵਾਸ ਵਾਲਿਆਂ ਦਾ ਰਿਐਕਸ਼ਨ ਇੰਨਾ ਸਟਰੋਂਗ ਸੀ ਕਿ ਬਾਦਲ ਕੇ ਜਾਂ ਇਨਕਲੂਡਿੰਗ ਉਹਨਾਂ ਦੇ ਜਥੇਦਾਰ ਤਖਤਾਂ ਦੇ ਗਿਆਨੀ ਹਰਪ੍ਰੀਤ ਸਿੰਘ ਖਾਸ ਤੌਰ ਤੇ ਐਕਟਿੰਗ ਜਥੇਦਾਰ, ਉਹਨਾਂ ਨੇ ਵੀ ਪੋਜ਼ਿਟਿਵ ਐਕਟਿੰਗ ਹੀ ਕੀਤੀ। ਉਹਨਾਂ ਨੇ ਵੀ BBC ਦੇ ਨਾਲ ਉਹਨਾਂ ਦਾ ਜਿਹੜਾ ਇੰਟਰਵਿਊ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ 7 ਸਾਲ ਤੋਂ ਜੋ ਵਰਤਾਰਾ ਚੱਲ ਰਿਹਾ ਸੀ ਉਸ ਦਾ ਇਹ ਨਤੀਜਾ ਪਿਛਲੇ 6 ਸਾਲ ਤੋਂ। ਔਰ ਉਹਨਾਂ ਨੇ ਕਿਹਾ ਕਿ ਵੀ ਇਹਦੀ ਪ੍ਰੋਪਰ ਜਾਂਚ, ਔਰ ਨਾਲ ਦੀ ਨਾਲ ਫੈਕਟ ਸਾਹਮਣੇ ਆਇਆ ਕਿ ਵੀ ਉਹ ਬੰਦਾ ਕਦੇ ਕਿਸੇ ਕਸਬੇ 'ਚ ਵੀ ਨਹੀਂ ਸੀ ਗਿਆ, ਤਰਨਤਾਰਨ ਤੱਕ ਵੀ ਪੈਸੇ ਉਹਦੇ ਕੋਲ ਨਹੀਂ, ਕੌਣ ਉਹਨੂੰ ਦਿੱਲੀ ਲੈ ਕੇ ਗਿਆ, ਕਿਨੇ ਉਹਦੀ ਭੈਣ ਨੇ ਵੀ ਕਿਹਾ ਜੀ ਕਿਸੇ ਸੰਧੂ ਸਾਹਿਬ ਨਾਲ ਉਹ ਗੱਲ ਕਰਦਾ ਸੀ ਇਹ ਸਾਰੇ ਪੀਰੀਅਡ। ਸੋ ਪਰਪਸਡਲੀ ਉਹਨੂੰ ਲਿਆਂਦਾ ਗਿਆ, ਬੇਸ਼ੱਕ ਮਕਸਦ ਉਹਨਾਂ ਦਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਹੋਏ, ਜਾਂ ਇਹਨਾਂ ਦੇ ਨਿਹੰਗ ਗਰੁੱਪਾਂ ਨੇ ਇੱਕ ਵਾਰੀ ਕਿਤੇ ਕਿਹਾ ਸੀ ਕਿ ਜੀ ਇਹ ਬੇਅਦਬੀਆਂ ਇਸ ਲਈ ਹੋ ਰਹੀਆਂ ਕਿ ਵੀ ਉਹਨਾਂ ਨੇ ਕਿਹਾ ਸੀ ਨਿਹੰਗਾਂ ਦੇ ਕਰਕੇ ਦਿਖਾਓ ਕਿਤੇ, ਸੋ ਉਹਨਾਂ ਨੇ ਇਹ ਵੀ ਕਰਕੇ ਦਿਖਾ ਦੇਣਾ ਸੀ। ਉਹਨਾਂ ਨੇ ਕਹੋ ਜੀ ਕਰ ਲਿਆ ਤੁਸੀਂ, ਬੜੇ ਹਥਿਆਰ ਚੱਕੀ ਫਿਰਦੇ ਹੋ ਅੰਦਰ ਬਾਹਰ, ਅਸੀਂ ਤੁਹਾਡੇ ਟਿਕਾਣੇ ਤੇ ਜਾ ਕੇ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹੁਣ ਗੱਲ ਉਹਨੂੰ ਕਾਸਟ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਦੇਖੋ ਜਿਹੜਾ ਇੱਕ ਦਲਿਤ ਦਾ ਕਰ ਦਿੱਤਾ ਉਹ ਵੀ ਦੱਬ ਗਈ ਨਾਲ ਦੀ ਨਾਲ, ਕਿਉਂਕਿ ਇਹਨਾਂ 'ਚੋਂ ਬਹੁਤ ਸਾਰਿਆਂ ਨੂੰ ਨਹੀਂ ਪਤਾ ਕਿ ਨਿਹੰਗ ਸਿੰਘਾਂ ਦੇ ਜਥਿਆਂ 'ਚ ਵੱਡੀ ਗਿਣਤੀ ਦੇ ਵਿੱਚ ਦਲਿਤ ਸਿੰਘ ਸ਼ਾਮਲ ਨੇ। ਔਰ ਜਿਹੜੇ ਪਹਿਲੇ ਦੋ ਜਿਨ੍ਹਾਂ ਦੀ ਨੇ ਗ੍ਰਿਫਤਾਰੀ ਵੀ ਦਿੱਤੀ, ਜਿਨ੍ਹਾਂ ਦੇ ਵਿੱਚ ਨਾਰਾਇਣ ਸਿੰਘ ਔਰ ਸਰਬਜੀਤ ਸਿੰਘ, ਦੋਨਾਂ ਦਾ ਸੰਬੰਧ ਹੀ ਦਲਿਤ ਪਰਿਵਾਰਾਂ ਨਾਲ ਹੈ। ਉਹਨਾਂ ਨੇ ਕਿਹਾ ਇੱਥੇ ਗੱਲ ਕਾਸਟ ਸਿਸਟਮ ਦੀ ਨਹੀਂ ਹੈ, ਸਿੱਖੀ ਦੀ ਹੈ। ਬੇਸ਼ੱਕ ਉਹਨੂੰ ਤੁਸੀਂ ਇਹ ਹੁਣ ਮਾਇਆਵਤੀ ਜਿਹਨੇ ਅਲਟੀਮੇਟਲੀ ਬੀਜੇਪੀ ਦੇ ਨਾਲ, ਉਹ ਵੀ ਉਵੇਂ ਹੀ ਕਰਪਟ ਹੈ ਜਿਵੇਂ ਅਮਰਿੰਦਰ ਹੈ, ਅਮਰਿੰਦਰ ਵੀ ਬੜਿਆ ਹੋਇਆ ਬੀਜੇਪੀ ਦੇ ਨਾਲ, ਤੇ ਉੱਥੇ ਭਾਵੇਂ ਉਹਨੇ ਸਮਝੌਤਾ ਬਾਦਲ ਦਲ ਨਾਲ ਕੀਤਾ ਮਾਇਆਵਤੀ ਨੇ ਕਿ ਜੀ ਅਸੈਂਬਲੀ ਚੋਣਾਂ ਲੜਨੀ ਹੈ, ਉਹਨੂੰ ਉੱਥੇ ਬੈਠਿਆਂ ਉਹਨੂੰ ਲਖੀਮਪੁਰ ਖੀਰੀ 'ਚ ਨਹੀਂ ਹੋ ਗਈ, ਨਾ ਹੀ ਉਹਨੇ ਕੋਈ ਰਿਐਕਟ ਕੀਤਾ। ਇੱਥੇ ਜੀ ਦਲਿਤ ਦੀ ਹੱਤਿਆ ਹੋਈ, ਪੰਜਾਬ ਸਰਕਾਰ 50-50 ਲੱਖ ਰੁਪਈਆ ਉਹਨੂੰ ਵੀ ਦੇ ਜਿਵੇਂ ਕਿਸਾਨਾਂ ਨੂੰ ਦਿੱਤਾ ਸੀ, ਔਰ ਇਹ ਜਿਹੜਾ ਇਵੇਂ ਹੋ ਗਿਆ ਉਵੇਂ ਹੋ ਗਿਆ। ਸੋ ਅਦਰ ਦੈਨ ਦੈਟ, ਜਾਂ ਮਨਜਿੰਦਰ ਸਿਰਸਾ ਜਿਹਨੂੰ ਬਹੁਤ ਦੁੱਖ ਹੋਇਆ ਔਰ ਬਹੁਤ ਫਲਾਣਾ, ਉਹ ਤਾਂ ਆਪਣੇ ਕਿਉਂਕਿ ਬੀਜੇਪੀ ਦਾ ਹੀ, ਉਹਦਾ ਰਿਐਕਸ਼ਨ ਤਾਂ ਹਿੰਦੂਤਵੀਆਂ ਦਾ ਹੀ ਮੰਨਿਆ ਜਾਏ। ਸੋ ਮੈਂ ਸਮਝਦਾ ਹਾਂ ਵੀ ਬਾਕੀ ਜਿੰਨੇ ਵੀ ਨੇ, ਈਵਨ ਅਕਾਲੀ ਜਾਂ ਈਵਨ ਕਾਂਗਰਸੀ ਵੀ, ਉਹਨਾਂ 'ਚ ਕਿਸੇ ਦਾ ਤੁਹਾਨੂੰ ਉਹ ਨਜ਼ਰ ਨਹੀਂ ਆਏਗਾ। ਕਿਸਾਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਆਪਣੇ ਹੱਥ ਤਾਂ ਧੋ ਲਏ ਕਿ ਵੀ ਹੈਵ ਨਥਿੰਗ ਟੂ ਡੂ, ਇਹਨਾਂ ਨੂੰ ਉਠਾਓ। ਇੱਥੋਂ ਤੱਕ ਵੀ ਉਹ ਜਿਹੜਾ ਯੋਗਿੰਦਰ ਯਾਦਵ ਔਰ ਦੂਜਾ ਵੀ ਮੀਡੀਆ ਨੇ ਵੀ ਉਹਨਾਂ ਨੂੰ ਕੀਤਾ, ਲੇਕਿਨ ਫਿਰ ਵੀ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਇੱਕ ਕੰਸਪੀਰੇਸੀ ਹੈ। ਬੰਦਾ 2 ਦਿਨ ਪਹਿਲਾਂ ਉੱਥੇ ਆਉਂਦਾ ਹੈ, ਅਚਾਨਕ ਬੇਅਦਬੀ ਕਰਨ 'ਚ ਫੜਿਆ ਜਾਂਦਾ ਹੈ, ਔਰ ਉਸ ਸਾਰੇ 'ਚ ਜਿਹੜਾ ਇਹ ਉਹਨਾਂ ਨੇ ਕਿਹਾ ਵੀ ਬੇਸ਼ੱਕ ਅਸੀਂ ਐਂਡੋਰਸ ਨਹੀਂ ਕਰਦੇ ਵਾਇਲੈਂਸ ਨੂੰ, ਬਟ
ਇਹ ਇੱਕ ਕੰਸਪੀਰੇਸੀ ਹੈ। ਬਿਲਕੁਲ। ਸੋ ਜ਼ਾਹਰ ਹੈ ਕਿ ਉਹ ਤਾਂ ਉਸੇ ਐਕਸਪੈਕਟਡ ਲਾਈਨ ਤੇ ਹੀ ਸੀ, ਉਹ ਤਾਂ 26 ਜਨਵਰੀ ਵਾਲੀ ਲਾਈਨ ਵਾਂਗ ਹੀ ਹੈ। ਲੇਕਿਨ ਜਿਹੜਾ ਇੱਕ ਕੱਚਾ ਪਿੱਲਾ ਤਬਕਾ ਜਿਨ੍ਹਾਂ ਨੂੰ ਲੱਗਦਾ ਹੁੰਦਾ ਹੈ ਕਿ ਜੇ ਸਾਰੇ ਵਾਹ-ਵਾਹ ਕਰ ਰਹੇ ਹੋਣ ਤਾਂ ਵਾਹ-ਵਾਹ ਕਰੋ, ਜੇ ਕੋਈ ਓਏ ਓਏ ਕਰ ਰਿਹਾ ਹੋਏ ਫਿਰ ਓਏ ਓਏ ਕਰੋ, ਉਹਨਾਂ ਦੀ ਕੋਈ ਪਰਵਾਹ ਕਰਨ ਦੀ ਬਹੁਤੀ ਲੋੜ ਨਹੀਂ ਹੈ। ਸੋ ਇਸ ਸਾਰੇ ਨੇ ਇੱਕ ਨੈਰੇਟਿਵ ਸੈੱਟ ਕਰ ਦਿੱਤਾ ਹੈ ਔਰ ਇਹ ਹੁਣ ਇਹ ਨਹੀਂ ਹੈ ਵੀ ਇਕੱਲੀ ਘਟਨਾ, ਆਉਣ ਵਾਲੇ ਪੀਰੀਅਡ 'ਚ ਇਸ ਗੱਲ ਦਾ ਧਿਆਨ ਰਹੇ ਕਿ ਜੇ ਕਿਸੇ ਨੇ ਕੁਛ ਇਸ ਕਿਸਮ ਦੀ ਹਰਕਤ ਦੁਬਾਰਾ ਕਰਨ ਦੀ ਕਿਤੇ ਕੋਸ਼ਿਸ਼ ਕੀਤੀ ਤੇ ਉਹਨਾਂ ਨਿਹੰਗ ਸਿੰਘਾਂ ਨੇ, ਔਰ ਮੈਂ ਸਮਝਦਾ ਵੀ ਜਿਹੜਾ ਹਾਲਾਂਕਿ ਕਈਆਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਨੂੰ ਗ੍ਰਿਫਤਾਰੀ ਨਹੀਂ ਸੀ ਦੇਣੀ ਚਾਹੀਦੀ, ਉਹ ਗੁਰੂ ਕੀਆਂ ਲਾਡਲੀਆਂ ਫੌਜ, ਮੈਂ ਸਮਝਦਾ ਨਹੀਂ, ਇਹ ਵੀ ਉਹਨਾਂ ਦੀ ਫੀਅਰਲੈਸਨੈਸ ਦਿਖਾਉਂਦਾ ਹੈ। ਉਹਨਾਂ ਨੇ ਕਿਹਾ ਠੀਕ ਹੈ, ਉਹ ਜਿਵੇਂ ਸ਼ਹੀਦ ਬੇਅੰਤ ਸਿੰਘ ਨੇ ਜਦੋਂ ਇੰਦਰਾ ਗਾਂਧੀ ਦੇ ਉੱਤੇ ਆਪਣਾ ਰਿਵਾਲਵਰ ਖਾਲੀ ਕੀਤਾ ਤੇ ਸਤਵੰਤ ਸਿੰਘ ਨੇ ਆਪਣੀ ਕਾਰਬਾਈਨ ਖਾਲੀ ਕੀਤੀ, ਆਪਣੀ ਸਟੇਨ, ਤੇ ਨਾਲ ਦੀ ਨਾਲ ਹੀ ਬੇਅੰਤ ਸਿੰਘ ਨੇ ਪਿਸਤੌਲ ਸੁੱਟ ਕੇ ਕਿਹਾ ਸੀ हमने अपना काम कर दिया, नहीं हमने जो करना था कर लिया, तुमने जो करना है करो। ਸੋ ਉਹਨਾਂ ਨਿਹੰਗ ਸਿੰਘਾਂ ਨੇ ਅਦਾਲਤ 'ਚ ਵੀ ਖਲੋ ਕੇ ਕਿਹਾ ਕਿ ਜੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਸਾਡੇ ਇਸ਼ਟ ਦੇ ਨਾਲ ਕੀਤਾ, ਨਾਲ ਕਿਹਾ ਉਹਨਾਂ ਨੇ ਜੇ ਫਿਰ ਵੀ ਕੋਈ ਕਰੇਗਾ ਇਹੀ ਅਸੀਂ ਸਜ਼ਾ ਦੇਵਾਂਗੇ। ਸੋ ਮੈਂ ਸਮਝਦਾ ਹਾਂ ਵੀ ਇਹਦੇ ਨਾਲ ਇੱਕ ਜਿਵੇਂ ਹਰਿਆਣਵੀ ਜਾਟ ਦੀ ਇੱਕ ਵੀਡੀਓ ਬੜੀ ਸਰਕੂਲੇਟ ਹੋ ਰਹੀ ਹੈ, वो कहता सिखों को क्या डराओगे, वो डरने वाले सुन लो वो क्या कह रहे हैं। सो मतलब ये है कि वो उन्होंने कह रहे भी यही ने तुहाडे अन्नदाता भी यही, तुहानू डिफेंड करने वाले भी यही ने, और वो गुरु दे मामले च जिहड़ा मैसेज हिंदू तवियां नू गया अक्रॉस द कंट्री एंड अक्रॉस द कॉन्टीनेंट्स कि भी ये तुसी समझदे सी, तुसी भी वाटर टेस्ट कर रहे हो कि भाई तुसी सिखां नू हिंदूआइज नहीं, अजे भी वो अणख वाले जिउंदे ने जिहड़े कि गुर की निंदा सुने न कान, भेंट करें ते संग किरपान। जी राठ साहब, थोड़ा बहुत बहुत शुक्रिया। सो लेने ब्रेक व्यूअर्स दोस्तों, इसी तरह बने रहना, मिलते हैं आफ्टर दिस शॉर्ट ब्रेक।